ਵਿਸਾਖੀ ਦੇ ਤਿਉਹਾਰ ਤੇ ਆਏ ਸਿੱਖ ਯਾਤਰੀਆਂ ਦੀ ਮੁਹੱਬਤਾਂ ਅਤੇ ਪਿਆਰ ਸਮੇਟ ਕੇ ਵਾਪਸੀ ਦੀ ਤਿਆਰੀ। ਪੰਜਾਬ ਅਸੈਂਬਲੀ ਦੇ ਨਵੇਂ ਸੀਐਮ ਹਮਜ਼ਾ ਸ਼ਹਿਬਾਜ਼ ਸ਼ਰੀਫ ਮਿੱਥੇ ਗਏ। ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕੌਮ ਨੂੰ ਉਹਦਾ ਹੱਕ ਦਈਏ। ਮੌਲਾਨਾ ਫਜ਼ਲੁਰ ਰਹਿਮਾਨ। ਭਾਰਤ 'ਚ ਵਸਦੇ ਮੁਸਲਮਾਨਾਂ ਤੇ ਹੋਣ ਵਾਲੇ ਹਮਲਿਆਂ ਦੀ ਨਿੰਦਿਆ ਕਰਦਿਆਂ ਪਾਕਿਸਤਾਨੀ ਫਾਰਨ ਆਫਿਸ ਸਿਆਲਕੋਟ ਸ੍ਰੀਲੰਕਨ ਸ਼ਹਿਰੀ ਦੀ ਮੌਤ ਵਾਲੇ ਵਕੂਏ ਤੇ ਸੁਣਵਾਈ ਕੋਟ ਲਖਪਤ ਜੇਲ੍ਹ 'ਚ ਹੋਈ ਅਤੇ ਬਲਾਵਲ ਭੁੱਟੋ ਦੀ ਵੱਲੋਂ ਆਖੇ ਗਏ ਅੱਖਰ ਬਣੇ ਸੋਸ਼ਲ ਮੀਡੀਆ ਦੀ ਰੌਣਕ। ਇਹ ਪੰਜਾਬੀ ਰੇਡੀਓ USA ਹੈ। ਪਾਕਿਸਤਾਨ ਤੋਂ ਖਬਰਾਂ ਨਾਲ ਮੈਂ ਹਾਂ ਪਰਵੀਨ ਮਸੂਦ। ਦੁਨੀਆ ਭਰ ਤੋਂ ਆਈਆਂ ਸਿੱਖ ਸੰਗਤਾਂ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਅਤੇ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਮੱਥਾ ਟੇਕਣ ਮਗਰੋਂ ਲਾਹੌਰ ਅੱਪੜ ਗਈਆਂ ਨੇ। ਇਹਨਾਂ ਸਿੱਖ ਸੰਗਤਾਂ 'ਚ 1950 ਉਹ ਵੀ ਸਿੱਖ ਯਾਤਰੀ ਹੈ ਨੇ ਜਿਹੜੇ ਭਾਰਤ ਤੋਂ ਆਏ ਸਨ। ਲਾਹੌਰ ਦੇ ਵਿੱਚ ਮੌਜੂਦ ਇਹ ਗੁਰਪਿਆਰੇ ਹੁਣ ਲਾਹੌਰ ਦੇ ਵਿੱਚ ਹੀ ਵੱਖੋ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ ਤੇ ਮੱਥਾ ਟੇਕਣਗੇ। ਵਿਸਾਖੀ ਦੇ ਇਸ ਤਿਉਹਾਰ ਤੇ ਇਹਨਾਂ ਸਿੱਖ ਯਾਤਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਵਾਸਤੇ ਜਿੱਥੇ ਸਿਕਿਉਰਿਟੀ ਦੇ ਭਾਰੇ ਪ੍ਰਬੰਧ ਕੀਤੇ ਗਏ ਸਨ, ਉੱਥੇ ਹੀ ਗਰਮੀ ਹੋਣ ਕਾਰਨ ਪਾਣੀ ਦਾ ਵੀ ਬੰਦੋਬਸਤ ਕੀਤਾ ਗਿਆ ਸੀ। ਸੁਣਨ ਵਾਲਿਆਂ ਨੂੰ ਦੱਸਦੇ ਚਾਹੀਏ ਕਿ ਖਾਸ ਟ੍ਰੇਨਾਂ ਰਾਹੀਂ ਇਹਨਾਂ ਦੀ ਆਈ ਜਾਈ ਲੱਗੀ ਹੋਈ ਹੈ ਤੇ ਅੱਜ ਇੱਕ ਦਿਨ ਲਾਹੌਰ ਗੁਜ਼ਾਰਨ ਮਗਰੋਂ ਕੱਲ ਇਹ ਸਭ ਸਿੱਖ ਯਾਤਰੀ ਭਾਰਤ ਅੱਪੜ ਜਾਣਗੇ। ਸੁਣਨ ਵਾਲਿਆਂ ਨੂੰ ਇਹ ਵੀ ਦੱਸਦੇ ਚਾਹੀਏ ਕਿ ਪਾਕਿਸਤਾਨ ਵੱਲੋਂ 5000 ਵੀਜ਼ਿਆਂ ਦਾ ਐਲਾਨ ਕੀਤਾ ਗਿਆ ਸੀ, ਪਰ ਭਾਰਤ ਤੋਂ 1950 ਸਿੱਖ ਯਾਤਰੀ ਪਾਕਿਸਤਾਨ ਅੱਪੜੇ ਸਨ। ਇਹਨਾਂ ਸਿੱਖ ਯਾਤਰੀਆਂ ਦਾ ਆਖਣਾ ਹੈ ਕਿ ਅਸੀਂ ਖੁਸ਼ ਹਾਂ ਕਿ ਜੋ ਮਾਨ ਪਾਕਿਸਤਾਨ 'ਚ ਪੱਗ ਨੂੰ ਦਿੱਤਾ ਜਾਂਦਾ ਹੈ ਉਹਦਾ ਕੋਈ ਜੋੜ ਨਹੀਂ। ਇੱਥੇ ਬੜਾ ਪਿਆਰ ਸਮੇਟਿਆ ਅਤੇ ਇੱਥੋਂ ਵਾਪਸ ਜਾਣ ਲੱਗਿਆਂ ਬਹੁਤ ਸਾਰੀਆਂ ਯਾਦਾਂ ਲੈ ਕੇ ਜਾ ਰਹੇ ਹਾਂ। ਅਰਦਾਸ ਕਰਨੇ ਹਾਂ ਕਿ ਦੋਵਾਂ ਮੁਲਕਾਂ ਵਿਚਕਾਰ ਆਈਆਂ ਇਹ ਦੂਰੀਆਂ ਮੁੱਕ ਜਾਣ ਤੇ ਮੇਲ ਮਿਲਾਪ ਦੇ ਬਹਾਨੇ ਬਣਦੇ ਰਹਿਣ। ਪੰਜਾਬ ਅਸੈਂਬਲੀ ਦੇ ਨਵੇਂ ਸੀਐਮ ਦੇ ਚੁਣਾਵ ਵਾਲੀ ਕਾਰਵਾਈ ਪੂਰੀ ਹੋ ਗਈ ਹੈ, ਜਿਹਦੇ ਤੋਂ ਬਾਅਦ ਹਮਜ਼ਾ ਸ਼ਹਿਬਾਜ਼ ਸ਼ਰੀਫ ਲਹਿੰਦੇ ਪੰਜਾਬ ਦੇ ਨਵੇਂ ਸੀਐਮ ਬਣ ਗਏ ਨੇ। ਉਹ ਸ਼ਹਿਬਾਜ਼ ਸ਼ਰੀਫ ਹੋਰਾਂ ਦੇ ਪੁੱਤਰ ਨੇ ਜੋ ਕਿ ਆਪ ਇਸ ਵੇਲੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ। ਉਹਨਾਂ ਦਾ ਤਾਲੁਕ ਪਾਕਿਸਤਾਨ ਦੀ ਸਿਆਸੀ ਜਮਾਤ ਪਾਕਿਸਤਾਨ ਮੁਸਲਿਮ ਲੀਗ ਨੂਨ ਨਾਲ ਹੈ। ਉਹ ਪੰਜਾਬ ਦੇ 21ਵੇਂ ਸੀਐਮ ਚੁਣੇ ਗਏ ਨੇ। ਨਵੇਂ ਸੀਐਮ ਦੇ ਚੁਣਾਵ ਦੇ ਇਹ ਮਾਮਲਾ ਜਦੋਂ ਪੰਜਾਬ ਅਸੈਂਬਲੀ 'ਚ ਅਪੜਿਆ ਤੇ ਹੰਗਾਮੇ, ਲੜਾਈ ਝਗੜੇ ਤੇ ਰੋਲੇ ਰੱਪੇ ਦਾ ਸ਼ਿਕਾਰ ਬਣਿਆ। ਇਸ ਝਗੜੇ ਝੇੜੇ ਵਿੱਚ ਡਿਪਟੀ ਸਪੀਕਰ ਪੰਜਾਬ ਅਸੈਂਬਲੀ ਦੋਸਤ ਮੁਹੰਮਦ ਮਜ਼ਾਰੀ ਨੂੰ ਪੁਲਿਸ ਸਦਨੀ ਪਈ। ਇਸ ਲੜਾਈ 'ਚ ਚੌਧਰੀ ਪਰਵੇਜ਼ ਇਲਾਹੀ ਹੋਰਾਂ ਦੀ ਬਾਂਹ ਵੀ ਟੁੱਟ ਗਈ ਤੇ ਉਹ ਚੋਖੇ ਫੱਟਰ ਵੀ ਹੋਏ, ਜਿਹਦੇ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ ਨੂਨ ਨੇ ਵੋਟਿੰਗ ਦੇ ਕੰਮ ਨੂੰ ਜਾਰੀ ਰੱਖਣ ਦਾ ਆਖਿਆ। ਇਹਦੇ ਨਾਲ ਹੀ ਪਾਕਿਸਤਾਨ ਤਹਿਰੀਕੇ ਇਨਸਾਫ ਅਤੇ ਪਾਕਿਸਤਾਨ ਮੁਸਲਿਮ ਲੀਗ ਕਾਫ ਨੇ ਇਸ ਕਾਰਵਾਈ ਦਾ ਬਾਈਕਾਟ ਕਰ ਦਿੱਤਾ ਤੇ ਪੰਜਾਬ ਅਸੈਂਬਲੀ ਤੋਂ ਬਾਹਰ ਚਲੇ ਗਏ। ਚੌਧਰੀ ਪਰਵੇਜ਼ ਇਲਾਹੀ ਦਾ ਆਖਣਾ ਸੀ ਕਿ ਅੱਜ ਤੱਕ ਅਸੈਂਬਲੀ ਦੇ ਅੰਦਰ ਪੁਲਿਸ ਨਹੀਂ ਆਈ ਸੀ। ਇਹ ਸਭ ਹਮਜ਼ਾ ਸ਼ਹਿਬਾਜ਼ ਸ਼ਰੀਫ ਦੀ ਹੀ ਕਰਨੀ ਹੈ ਤੇ ਉਹਨਾਂ ਦਾ ਆਖਣਾ ਸੀ ਕਿ ਇਹ ਹੰਗਾਮਾ ਵੀ ਉਹਨਾਂ ਨੇ ਹੀ ਕਰਵਾਇਆ ਹੈ। ਉਹਨਾਂ ਨੇ ਆਖਿਆ ਕਿ ਇਹ ਜਿਹੜੀਆਂ ਚੋਣਾਂ ਨੇ ਅਸੀਂ ਇਹਨਾਂ ਨੂੰ ਨਹੀਂ ਮੰਨਦੇ। ਸੁਣਨ ਵਾਲਿਆਂ ਨੂੰ ਦੱਸਦੇ ਚਾਹੀਏ ਕਿ ਹਮਜ਼ਾ ਸ਼ਹਿਬਾਜ਼ ਹੋਰਾਂ ਆਪਣੇ ਮਰਤਬੇ ਦਾ ਹਲਫ ਚੁੱਕ ਲਿਆ ਹੈ, ਪਰ ਉਹਨਾਂ ਕੋਲੋਂ ਇਹ ਮਰਤਬੇ ਦੀ ਸਹੁੰ ਗਵਰਨਰ ਪੰਜਾਬ ਨੇ ਨਹੀਂ ਲਈ। ਇਤਲਾਵਾਂ ਮੁਜਬ ਗਵਰਨਰ ਪੰਜਾਬ ਨੂੰ ਉਹਨਾਂ ਦੇ ਮਰਤਬੇ ਤੋਂ ਹਟਾ ਦਿੱਤਾ ਗਿਆ ਹੈ, ਪਰ ਉਹਨਾਂ ਦਾ ਆਖਣਾ ਹੈ ਕਿ ਮੈਨੂੰ ਮੇਰੇ ਮਰਤਬੇ ਤੋਂ ਸਿਰਫ ਪਾਕਿਸਤਾਨ ਦਾ ਸਦਰ ਹਟਾ ਸਕਦਾ ਹੈ। ਪ੍ਰਾਈਮ ਮਿਨਿਸਟਰ ਕੋਲ ਇਹ ਇਖਤਿਆਰ ਨਹੀਂ ਹੈ। ਮੈਂ ਅਜੇ ਵੀ ਪਾਕਿਸਤਾਨ ਦਾ ਪੰਜਾਬ ਦਾ ਗਵਰਨਰ ਪੰਜਾਬ ਹਾਂ। ਇਮਰਾਨ ਖਾਨ ਦੀ ਸਰਕਾਰ ਹਟਾਉਣ 'ਚ ਪੇਸ਼ ਰਹਿਣ ਵਾਲੇ ਮੌਲਾਨਾ ਫਜ਼ਲੁਰ ਰਹਿਮਾਨ ਹੋਰਾਂ ਨੇ ਹੁਣ ਨਵੇਂ ਰਾਜ ਤੋਂ ਬਾਅਦ ਮੰਗ ਕਰ ਦਿੱਤੀ ਹੈ ਕਿ ਮੁਲਕ ਭਰ 'ਚ ਆਮ ਚੋਣਾਂ ਕਰਾਈਆਂ ਜਾਣ। ਉਹਨਾਂ ਦਾ ਆਖਣਾ ਹੈ ਕਿ ਅਸੀਂ ਅਜੇ ਵੀ ਹਕੂਮਤੀ ਇਤਿਹਾਦ ਦਾ ਹਿੱਸਾ ਹਾਂ, ਪਰ ਸਾਡੀ ਗੱਲ ਤੇ ਮੰਗ ਵੱਖਰੀ ਪਛਾਣ ਰੱਖਦੀ ਹੈ। ਉਹਨਾਂ ਆਖਿਆ ਕਿ ਇਮਰਾਨ ਖਾਨ ਨੂੰ ਟੋਰਨ ਤੋਂ ਮਗਰੋਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕੌਮ ਨੂੰ ਉਹਦਾ ਹੱਕ ਵਾਪਸ ਦੇਈਏ ਅਤੇ ਇਹੋ ਹੀ ਸਾਡੀ ਨਸਭੱਜ ਤੇ ਸਿਆਸੀ ਲਹਿਰ ਦਾ ਮਕਸਦ ਹੈ। ਉਹਨਾਂ ਦਾ ਆਖਣਾ ਸੀ ਕਿ ਅੱਜ ਦੀ ਚੋਣਾਂ ਦੇ ਨਿਜ਼ਾਮ 'ਚ ਵੀ ਖਰਾਬੀਆਂ ਨੇ, ਪਰ ਜਿਹਦਾ ਫਾਇਦਾ ਚੁੱਕ ਕੇ ਨਵੀਆਂ ਚੋਣਾਂ 'ਚ ਵੀ ਧਾਂਦਲੀ ਕੀਤੀ ਜਾ ਸਕਦੀ ਹੈ। ਉਹਨਾਂ ਆਖਿਆ ਕਿ ਇਹ ਸਰਕਾਰ ਕੋਲ 1 ਸਾਲ ਦਾ ਵੇਲਾ ਹੈ। 1 ਸਾਲ ਦੇ ਵਿੱਚ ਕੋਈ ਵੀ ਵੱਡਾ ਕੰਮ, ਮਨਸੂਬਾ ਜਾਂ ਆਵਾਮ ਦੀ ਖਿਦਮਤ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਅਸੀਂ ਸਮਝਦੇ ਹਾਂ ਕਿ ਛੇਤੀ ਤੋਂ ਛੇਤੀ ਚੋਣਾਂ ਕਰਾ ਦਿੱਤੀਆਂ ਜਾਣ ਤੇ ਨਵੀਂ ਸਰਕਾਰ ਆ ਜਾਵੇ ਤੇ ਇਹ ਕੰਮ ਹੀ ਆਵਾਮ ਤੇ ਸਾਡੇ ਭਲੇ ਦੇ ਵਿੱਚ ਹੈ। ਇਹਦੇ ਨਾਲ ਸੁਣਨ ਵਾਲਿਆਂ ਨੂੰ ਇਹ ਵੀ ਦੱਸਦੇ ਚਾਹੀਏ ਕਿ ਮੌਲਾਨਾ ਫਜ਼ਲੁਰ ਰਹਿਮਾਨ ਹੋਰੀ ਇਮਰਾਨ ਖਾਨ ਸਰਕਾਰ ਮੁਕਾਉਣ ਮਗਰੋਂ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਦੀ ਸੀਟ ਦੇ ਵੀ ਉਮੀਦਵਾਰ ਸਨ।
ਪਾਕਿਸਤਾਨ ਨੇ ਭਾਰਤ 'ਚ ਵਸਦੇ ਮੁਸਲਮਾਨਾਂ ਦੇ ਉੱਤੇ ਹੋਣ ਵਾਲੇ ਤਾਜ਼ਾ ਤਰੀਨ ਹਮਲਿਆਂ ਦੀ ਸਖਤ ਅੱਖਰਾਂ 'ਚ ਨਿੰਦਿਆ ਕੀਤੀ ਹੈ। ਇਸ ਮਾਮਲੇ ਤੇ ਪਾਕਿਸਤਾਨੀ ਫੌਰਨ ਆਫਿਸ ਨੇ ਆਪਣੇ ਇੱਕ ਬਿਆਨ ਅੰਦਰ ਭਾਰਤੀ ਸਰਕਾਰ ਨੂੰ ਇਹਨਾਂ ਵਕੂਆਂ ਤੋਂ ਰੋਕਣ ਅਤੇ ਇਹਨਾਂ ਬਾਰੇ ਜਾਂਚ ਪੜਤਾਲ ਕਰਨ ਦਾ ਵੀ ਆਖਿਆ ਹੈ। ਨਾਲ ਹੀ ਪਾਕਿਸਤਾਨ ਨੇ ਇਹ ਮੰਗ ਕੀਤੀ ਹੈ ਕਿ ਇੰਜ ਦੇ ਵਕੂਏ ਆਉਣ ਵਾਲੇ ਵੇਲੇ 'ਚ ਨਾ ਹੋਣ, ਇਸ ਗੱਲ ਦੀ ਵੀ ਜ਼ਮਾਨਤ ਦਿੱਤੀ ਜਾਏ। ਪਾਕਿਸਤਾਨੀ ਫੌਰਨ ਆਫਿਸ ਨੇ ਭਾਰਤ ਦੀਆਂ ਅੱਡੋ-ਅੱਡ ਰਿਆਸਤਾਂ 'ਚ ਤਾਜ਼ਾ ਨਫ਼ਰਤ ਭਰੇ ਮਾਰ-ਤਾੜ ਦੇ ਵਕੂਆਂ ਦੀ ਸਖਤ ਨਿੰਦਿਆ ਕਰਦਿਆਂ ਆਖਿਆ ਹੈ ਕਿ ਦਿੱਲੀ ਦੇ ਵਿੱਚ ਜਹਾਂਗੀਰ ਮਸਜਿਦ 'ਚ ਐਨ ਅਫਤਾਰੀ ਦੇ ਵੇਲੇ ਮੁਸਲਮਾਨਾਂ ਖਿਲਾਫ ਤੋਹੀਨ ਭਰੇ ਨਾਰੇ ਅਤੇ ਨਫ਼ਰਤ ਦੇ ਵਕੂਏ ਫਰਵਰੀ 2020 ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਨੇ। ਪਾਕਿਸਤਾਨੀ ਫੌਰਨ ਆਫਿਸ ਨੇ ਭਾਰਤ ਕੋਲੋਂ ਮੰਗ ਕੀਤੀ ਹੈ ਕਿ ਭਾਰਤ 'ਚ ਮੌਜੂਦ ਮੁਸਲਮਾਨਾਂ ਨੂੰ ਅਤੇ ਉਹਨਾਂ ਦੀ ਇਬਾਦਤਗਾਹਾਂ ਨੂੰ ਆਪਣੀ ਹਿਫਾਜ਼ਤ 'ਚ ਲੈ ਲਿਆ ਜਾਏ। ਨਾਲ ਹੀ ਪਾਕਿਸਤਾਨੀ ਸਰਕਾਰ ਨੇ ਆਲਮੀ ਬਰਾਦਰੀ ਕੋ ਮੰਗ ਕੀਤੀ ਹੈ ਕਿ ਉਹ ਭਾਰਤ 'ਚ ਵਸਦੇ ਮੁਸਲਮਾਨਾਂ ਦੇ ਨਾਲ ਜਿਹੜੀ ਨਾਇਨਸਾਫੀ ਹੋ ਰਹੀ ਹੈ ਉਹਨਾਂ ਦਾ ਭਾਰਤ ਕੋਲੋਂ ਜਵਾਬ ਮੰਗਣ। ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਸਿਆਲਕੋਟ ਦੇ ਵਿੱਚ ਇੱਕ ਸ੍ਰੀਲੰਕਨ ਸ਼ਹਿਰੀ ਨੂੰ ਫੈਕਟਰੀ ਵਰਕਰਾਂ ਵੱਲੋਂ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਗਿਆ ਸੀ। ਇਸ ਕੇਸ 'ਚ ਗ੍ਰਿਫਤਾਰ 90 ਤੋਂ ਵੱਧ ਫੈਕਟਰੀ ਵਰਕਰਾਂ ਤੇ ਮੁਕੱਦਮਾ ਕਾਇਮ ਕੀਤਾ ਗਿਆ ਸੀ, ਜਿਹਦੀ ਬੰਦ ਕਮਰਾ ਅਦਾਲਤੀ ਸੁਣਵਾਈ ਕੀਤੀ ਗਈ। ਇਹ ਸੁਣਵਾਈ ਲਾਹੌਰ ਦੀ ਕੋਟ ਲਖਪਤ ਜੇਲ੍ਹ 'ਚ ਹੋਈ, ਜਿਹਦਾ ਫੈਸਲਾ ਅੱਜ ਆਉਣ ਦੀ ਆਸ ਸੀ। ਦੂਜੇ ਪਾਸੇ ਖਬਰਾਂ ਮਿਲ ਰਹੀਆਂ ਨੇ ਕਿ ਗੁਜਰਾਂਵਾਲਾ ਅਦਾਲਤ ਦੇ ਸਰਕਾਰੀ ਵਕੀਲ ਨੂੰ ਧਮਕੀ ਭਰਿਆ ਖਤ ਮਿਲਿਆ ਹੈ, ਜਿਹਦੇ 'ਚ ਪੁਲਿਸ ਦੀ ਤਫਤੀਸ਼ ਬਾਰੇ ਗੱਲਬਾਤ ਕੀਤੀ ਹੈ। ਥਾਣਾ ਸਿਟੀ ਡਸਕਾ ਦੇ ਵਿੱਚ ਸ੍ਰੀਲੰਕਨ ਸ਼ਹਿਰੀ ਨੂੰ ਕਤਲ ਕਰਨ ਵਾਲੇ ਲੋਕਾਂ ਨੂੰ ਤੁਸੀਂ ਸਜ਼ਾ ਨਹੀਂ ਦੇ ਸਕਦੇ। ਧਮਕੀ ਭਰੇ ਖਤ ਦੇ ਵਿੱਚ ਇਹ ਗੱਲ ਆਖੀ ਗਈ ਹੈ। ਧਮਕੀ ਭਰਿਆ ਇਹ ਖਤ ਸਿਰਫ ਸਰਕਾਰੀ ਵਕੀਲ ਨੂੰ ਨਹੀਂ ਬਲਕਿ ਉਹਨਾਂ ਦੇ ਨਾਲ ਅੱਡੋ-ਅੱਡ ਵਕੀਲਾਂ ਨੂੰ ਵੀ ਲੱਭਿਆ ਹੈ, ਜਿਹੜੇ ਇਸ ਕੇਸ ਦੀ ਪਰਸੂ ਕਰ ਰਹੇ ਨੇ। 31 ਮਾਰਚ ਨੂੰ ਇਹ ਖਤ ਬਕਾਇਦਾ ਅਦਾਲਤ ਦੇ ਰੂਬਰੂ ਪੇਸ਼ ਕੀਤਾ ਗਿਆ, ਜਿਹਦੇ 'ਚ ਮੁਕੱਦਮੇ ਦੀ ਪਰਸੂ ਕਰਨ ਵਾਲੀ ਟੀਮ ਅਤੇ ਉਹਨਾਂ ਦੇ ਘਰ ਵਾਲਿਆਂ ਨੂੰ ਨੁਕਸਾਨ ਅਪੜਾਉਣ ਵਾਲਿਆਂ ਦੀ ਧਮਕੀ ਦਿੱਤੀ ਗਈ ਹੈ। ਸਿਆਸਤਦਾਨਾਂ ਵੱਲੋਂ ਕੀਤੇ ਗਏ ਵਾਅਦੇ ਉਦਾਂ ਤੇ ਚਰਚਾਯੋਗ ਹੁੰਦੇ ਨੇ, ਖਾਸ ਕਰ ਉਹ ਵਾਅਦੇ ਜਿਹੜੇ ਝੂਠੇ ਹੋਣ। ਕਦੀ-ਕਦੀ ਸਿਆਸਤਦਾਨਾਂ ਵੱਲੋਂ ਕੀਤੀਆਂ ਗਈਆਂ ਕੁਝ ਗੱਲਾਂ ਇੰਦੀਆਂ ਹੁੰਦੀਆਂ ਨੇ, ਉਹਨਾਂ ਤੇ ਜਿੱਥੇ ਬਾਕੀ ਲੋਕ ਹੱਸਦੇ ਨੇ ਉੱਥੇ ਹੀ ਉਹਨਾਂ ਦੇ ਆਪਣੇ ਪਾਰਟੀ ਮੈਂਬਰ ਵੀ ਹੱਸਦੇ ਨੇ। ਇਮਰਾਨ ਖਾਨ ਖਿਲਾਫ ਚੱਲਣ ਵਾਲੀ ਲਹਿਰ 'ਚ ਪਾਕਿਸਤਾਨ ਪੀਪਲਸ ਪਾਰਟੀ ਦੇ ਲੰਡਨ 'ਚੋਂ ਪੜੇ ਹੋਏ ਲੀਡਰ ਅਤੇ ਬੇਨਜ਼ੀਰ ਭੁੱਟੋ ਦੇ ਪੁੱਤਰ ਬਿਲਾਵਲ ਭੁੱਟੋ ਵੱਲੋਂ ਇੱਕ ਉਰਦੂ ਭਾਸ਼ਾ ਦਾ ਜੁਮਲਾ ਗਲਤ ਬੋਲਿਆ ਗਿਆ। ਉਹਨਾਂ ਨੇ ਬੋਲਣਾ ਸੀ टांगे कांप रही हैं, पर ਮੂੰਹੋਂ ਗਲਤੀ ਨਾਲ ਨਿਕਲਿਆ ਕਿ ਕਾਂਪੇ टांग रही हैं। ਇਹ ਮਾਮਲਾ ਜਿੱਥੇ ਸੋਸ਼ਲ ਮੀਡੀਆ ਤੇ ਸ਼ੁਗਲ ਦਾ ਸਬਬ ਬਣਿਆ, ਇਹਦੇ ਤੇ ਮੀਮਸ ਵੀ ਬਣੀਆਂ ਤੇ ਲੋਕਾਂ ਇੱਕ ਦੂਜੇ ਨੂੰ ਠੱਠੇ ਵੀ ਕੀਤੇ। ਇਹ ਪਹਿਲਾ ਮੌਕਾ ਨਹੀਂ ਕਿ ਕਿਸੇ ਸਿਆਸਤਦਾਨ ਦੀ ਕੋਈ ਗਲਤੀ ਚਰਚਾਯੋਗ ਹੋਵੇ, ਪਰ ਬਿਲਾਵਲ ਦੀ ਇਹ ਗਲਤੀ ਚੋਖੀ ਚਰਚਾਯੋਗ ਹੋ ਗਈ। ਤਾਜ਼ਾ ਤਰੀਨ ਖਬਰ ਇਹ ਹੈ ਕਿ ਪਾਕਿस्तानी फिल्म डायरेक्टर मजहर मोइन ने अपनी एक कॉमेडी फिल्म का नाम ही कांपे टांग रही हैं रखा है। इस फिल्म की कास्ट अदाकार एजाज असलम, साहिबा, रैम्बो ਅਤੇ हिना दिलपजीर होरी काम कर रहे ने। ਇਹ ਫਿਲਮ ਈਦ ਦੇ ਮੌਕੇ ਤੇ ਇੱਕ ਪ੍ਰਾਈਵੇਟ ਟੀਵੀ ਚੈਨਲ ਤੇ ਬ੍ਰਾਡਕਾਸਟ ਕੀਤੀ ਜਾਏਗੀ ਤੇ ਵੇਖਣਾ ਨਾ ਭੁੱਲਣਾ ਕਾਂਪੇ ਟਾਂਗ ਰਹੀ ਹੈ। ਪਾਕਿਸਤਾਨ ਤੋਂ ਹੁਣ ਤੱਕ ਲਈ ਇੰਨਾ ਹੀ। ਮੈਨੂੰ ਪਰਵੀਨ ਮਸੂਦ ਨੂੰ ਇਜਾਜ਼ਤ ਦਿਓ। ਰੱਬ ਰਾਖਾ।